ਅੰਮੀ ਜੀ। ਹਾਂਜੀ ਬੇਟੇ। ਅੰਮੀ ਜੀ, ਇੱਕ ਨਾ ਸਾਡੀ ਭੈਣ ਆ, ਉਹ ਨਾ ਤੁਹਾਡੀ ਵੀਡੀਓ ਰੋਜ਼ਾਨਾ ਦੇਖਦੀ ਆ ਤੇ ਉਹਨਾਂ ਦੇ ਔਲਾਦ ਕੋਈ ਨਹੀਂ ਹੈਗੀ। ਹਾਂਜੀ ਤੇ ਉਹਨਾਂ ਨੇ ਕਿਹਾ, ਮਾਂ ਜੀ ਮੇਰੇ ਵਾਸਤੇ ਦੁਆ ਕਰੋ ਕਿ ਮੈਨੂੰ ਵੀ ਅੱਲਾਹ ਤਾਲਾ ਨੇਕ ਔਲਾਦ ਦੇਵੇ ਜੀ, ਮੇਰੀ ਗੋਦੀ 'ਚ ਵੀ ਔਲਾਦ ਖੇਲੇ। ਤੇ ਮਾਂ ਜੀ ਮੇਰੇ ਬੰਦੇ ਦਾ ਨਾਮ ਲੈ ਕੇ ਨਾ, ਮੇਰੇ ਮੀਆਂ ਦਾ ਨਾਮ ਲੈ ਕੇ, ਹਾਂਜੀ ਰਾਣਾ ਹਨਾਨ ਉਹਨਾਂ ਦਾ ਨਾਮ ਆ, ਭਾਈ ਦਾ ਨਾਮ, ਹਾਂਜੀ ਉਹਨਾਂ ਦਾ ਨਾਮ ਲੈ ਕੇ ਦੁਆ ਕਰ ਦਿਓ ਕਿ ਅੱਲਾਹ ਤਾਲਾ ਇਹਨਾਂ ਨੂੰ ਨੇਕ ਤੇ ਸਾਲੇ ਔਲਾਦ ਅਤਾ ਫਰਮਾ ਦੇਵੇ ਜੀ। ਹਾਂਜੀ ਮੈਂ ਬਹੁਤ ਦੁਆ ਕਰ ਦਿੰਦੀ ਆ, ਅੱਲਾ ਮਨਜ਼ੂਰ ਕਰਨੇ ਵਾਲਾ ਜੀ ਅੰਮੀ ਜੀ। ਕਿ ਅੱਲਾਹ ਤਾਲਾ ਮਨਜ਼ੂਰ ਕਰੇ ਪੁੱਤ। ਉਹ ਨਾ ਇੱਕ ਜ਼ਰੂਰੀ ਇੱਕ ਕੰਮ ਕਰੇ, ਇੱਕ ਆਪਣਾ ਖੁੰਜਾ ਘਰ ਦਾ ਨਾ ਕੋਈ ਸਾਫ਼ ਜਗ੍ਹਾ, ਕੋਨਾ ਯਾਨੀ ਕਿ ਹਾਂ ਕੋਨਾ ਇੱਕ ਕਾਬੇ ਅੱਲਾ ਨੂੰ ਹੋਵੇ। ਅੱਛਾ ਜੀ। ਕਿ ਉੱਥੇ ਨਾ ਤਕਾਫ, ਜਿੱਦਾਂ ਤਕਾਫ ਤੇ ਬੈਠੀ ਦਾ ਆ, ਜੀ ਅੰਮੀ ਜੀ। ਉੱਦਾਂ ਇੱਕ ਜਗ੍ਹਾ ਬਣਾ ਲਵੇ ਅੱਛਾ ਜੀ। ਤੇ ਉੱਥੇ ਰੋਜ਼ਾਨਾ ਵਜ਼ੂ ਕਰਕੇ ਉੱਥੇ ਨਮਾਜ਼ ਪੜ੍ਹਨੀ ਆ, ਨਫਲ ਪੜ੍ਹਨੇ ਆ, ਦਰੂਦ ਸ਼ਰੀਫ ਪੜ੍ਹਨਾ ਆ। ਅੱਛਾ ਜੀ। ਰੱਬੀ ਹਬਲੀ ਮਿਨ ਸਾਲਿਹੀਨ, ਰੱਬੀ ਹਬਲੀ ਮਿਨ ਸਾਲਿਹੀਨ 100 ਵਾਰ ਪੜ੍ਹਨਾ। ਇਹ ਅੰਮੀ ਜੀ ਕੁਰਾਨ ਪਾਕ ਨਮਾਜ਼ ਪੜ੍ਹਨੇ ਤੋਂ ਬਾਅਦ ਪੜ੍ਹਨੀ ਜੀ, ਰੱਬੀ ਹਬਲੀ ਮਿਨ ਸਾਲਿਹੀਨ? ਪਹਿਲਾਂ ਪੁੱਤ ਨਮਾਜ਼ ਪੜ੍ਹਨੀ ਆ। ਹਾਂਜੀ। ਨਮਾਜ਼ ਪੜ੍ਹ ਕੇ ਕੁਰਾਨ ਪਾਕ ਪੜ੍ਹਨਾ ਆ। ਜੀ ਅੰਮੀ ਜੀ। ਕੁਰਾਨ ਪਾਕ ਜਿੰਨਾ ਵੀ ਪੜ੍ਹ ਹੋਵੇ ਉਹ ਪੜ੍ਹਨਾ ਆ। ਜੀ ਅੰਮੀ ਜੀ। ਫਿਰ ਦਰੂਦ ਸ਼ਰੀਫ ਵੀ ਪੜ੍ਹਨਾ ਆ, ਜੀ। ਇਬਰਾਹੀਮ ਦਰੂਦ ਸ਼ਰੀਫ ਜਿੰਨੀ ਵਾਰੀ ਵੀ ਪੜ੍ਹ ਹੋ ਜਾਵੇ ਤੁਹਾਨੂੰ ਖੋਲ੍ਹਵਾ, ਜਿੰਨਾ ਪੜੂਗੇ ਉਨਾ ਹੀ ਅੱਛਾ ਹੈ, ਉਨਾ ਜਲਦੀ ਕੰਮ ਹੋਊਗਾ, ਉਨਾ ਜਲਦੀ ਅੱਲਾ ਤੁਹਾਡੀਆਂ ਫਰਿਆਦਾਂ ਸੁਣੂਗਾ। ਜੀ ਅੰਮੀ ਜੀ। ਫਿਰ ਬਾਅਦ ਵਿੱਚ ਦੁਆ ਮੰਗ ਕੇ ਫਿਰ ਇਹ ਆਪ ਵੀ ਹੱਥ ਚੱਕ ਕੇ ਇਸ ਤਰੀਕੇ ਦੇ ਨਾਲ ਕਿ ਯਾ ਵਾਰੀ ਤਾਲਾ ਮੇਰੀ ਵੀ ਫਰਿਆਦ ਸੁਣ, ਰੱਬੀ ਹਬਲੀ ਮਿਨ ਸਾਲਿਹੀਨ, ਰੱਬੀ ਹਬਲੀ ਮਿਨ ਸਾਲਿਹੀਨ। ਇਹ ਪੜ੍ਹਨਾ ਅੱਲਾਹ ਤਾਲਾ ਮਨਜ਼ੂਰ ਕਰੂਗਾ। ਤੇ ਪੁੱਤ ਜਿਸ ਵੇਲੇ ਅੱਲਾਹ ਤਾਲਾ ਬੱਚਾ ਅਤਾ ਕਰੇ, ਜੀ ਅੰਮੀ ਜੀ, ਤੇ ਉਸ ਜਗ੍ਹਾ ਦੀ ਬੇਅਦਬੀ ਨਹੀਂ ਕਰਨੀ। ਉਸ ਜਗ੍ਹਾ ਤੇ ਪਹਿਲੇ ਵੀ ਉੱਥੇ ਜੁੱਤੀ ਨਹੀਂ ਲਿਜਾਣੀ। ਜੀ ਅੰਮੀ ਤੇ ਜੀ। ਉੱਥੇ ਸਿਰਫ ਇਸ ਤਰੀਕੇ ਨਾਲ ਬਣਾਉਣੀ ਕਿ ਘਰ ਦੇ ਵਿੱਚ ਇੱਕ ਨਕਸ਼ਾ, ਜਿੱਦਾਂ ਮਸਜਿਦ, ਮਤਲਬ ਜਿੱਦਾਂ ਮਸਜਿਦ, ਜਿੱਦਾਂ ਤਕਾਫ ਤੇ ਬੈਠੀ ਦਾ ਜਿੱਦਾਂ ਮਸਜਿਦ ਹੁੰਦੀ ਆ, ਜੀ ਅੰਮੀ ਜੀ। ਉੱਥੇ ਜਾ ਕੇ ਕੁਰਾਨ ਪਾਕ ਪੜ੍ਹਨਾ। ਪੁੱਤ ਹੋ ਸਕੇ ਅਲਫਲਾਮ ਤੇ ਲਾ ਕੇ ਬਨਾਸ ਤੇ 2 ਮਹੀਨਿਆਂ 'ਚ ਪੜ੍ਹ ਹੋ ਜਾਵੇ, 3 ਮਹੀਨਿਆਂ 'ਚ ਪੜ੍ਹ ਹੋ ਜਾਵੇ। ਕੁਰਾਨ ਪਾਕ ਪੜ੍ਹਨਾ, ਨਮਾਜ਼ ਪੜ੍ਹਨੀ ਆ, ਇਨਸ਼ਾ ਅੱਲਾਹ ਤਾਲਾ ਤੁਹਾਨੂੰ ਬਹੁਤ ਹੀ ਰੁਤਬੇ ਵਾਲਾ ਬੱਚਾ ਅਤਾ ਕਰੂਗਾ। ਜਿਸ ਵੇਲੇ ਬੱਚਾ ਅੱਲਾਹ ਤਾਲਾ ਅਤਾ ਕਰੇ ਸਾਡੀ, ਤੁਸੀਂ ਨਾ ਜਿਲੇ 2 ਮਹੀਨਿਆਂ ਦਾ ਬੱਚਾ ਹੋ ਜਾਵੇ, ਉਸੇ ਜਗ੍ਹਾ ਤੇ ਬੈਠ ਕੇ ਤਾਂ ਆਪਣੇ ਬੱਚੇ ਨੂੰ ਝੋਲੀ 'ਚ ਪਾ ਕੇ ਤੇ ਦਰੂਦ ਸ਼ਰੀਫ ਪੜ੍ਹਨਾ, ਆਪਣੇ ਬੱਚੇ ਦੇ ਉੱਤੇ ਫੂਕ ਮਾਰਨੀ ਆ, ਕੁਰਾਨ ਪਾਕ ਛੱਡਣਾ ਕੋਈ ਨਹੀਂ ਗਾ। ਜੀ ਅੰਮੀ ਜੀ। ਕੁਰਾਨ ਪਾਕ ਪੜ੍ਹਨਾ, ਰੋਜ਼ਾਨਾ ਪੜ੍ਹਨਾ, ਨਮਾਜ਼ ਵੀ ਪੜ੍ਹਨੀ ਆ। ਇਨਸ਼ਾ ਅੱਲਾਹ ਤਾਲਾ ਅੱਲਾ ਜ਼ਰੂਰ ਵਰ ਜ਼ਰੂਰ ਮਨਜ਼ੂਰ ਕਰਨੇ ਵਾਲਾ ਮਨਜ਼ੂਰ ਕਰ ਲਊਗਾ। ਆਮੀਨ ਜੀ। ਤੁਹਾਡੀਆਂ ਦੁਆਵਾਂ ਅੱਲਾ ਮਨਜ਼ੂਰ ਕਰੂ। ਆਮੀਨ ਜੀ, ਆਮੀਨ। ਬਹੁਤ ਸ਼ੁਕਰੀਆ ਅੰਮੀ ਜੀ, ਬਹੁਤ ਸ਼ੁਕਰੀਆ।